ਜੋ ਬਜ਼ੁਰਗ ਅੱਧੇ ਇੱਧਰ ਰੋ ਰਹੇ ਅੱਧੇ ਉੱਧਰ ਰੋ ਰਹੇ ਉਹ ਤੇ ਵਿਚਾਰੇ ਰੋ ਰੋ ਕੇ ਉਹਨਾਂ ਦੀ ਅੱਖਾਂ ਨਹੀਂ ਹੋ ਗਈਆਂ। ਪਰ ਇੱਕ ਮੇਰੀ ਬੇਨਤੀ ਆ, ਚਲੋ ਜਿੰਨੀ ਕੁ ਮੇਰੀ ਸੋਚ ਆ, ਮੈਂ ਤਾਂ ਕੁਝ ਕਰ ਨਹੀਂ ਸਕਦਾ, ਨਾ ਇਮਾਮ ਕਰ ਸਕਦੀ ਆ। ਮੈਂ ਇਹ ਕਹਿਣਾ ਵਾ ਦੋਨਾਂ ਸਰਕਾਰਾਂ ਨੂੰ ਵੀ ਜੋ ਬਜ਼ੁਰਗ ਹੋ ਗਏ ਆ 80 ਸਾਲ ਦੇ, ਉਹ ਤੇ ਵਿਚਾਰੇ ਕੁਝ ਕਰ ਨਹੀਂ ਸਕਦੇ। ਉਹ ਇੰਨਾ ਅਲਾਉ ਕਰਨ ਦੋਨੇ ਪਾਸਿਆਂ ਨੂੰ ਵੀ ਉਹ ਆਪਣੇ ਜਿਹੜੇ ਘਰ ਆ ਜਿੱਥੇ ਪਦੈਸ ਆ ਉਹਨਾਂ ਦੀ ਜਨਮ ਭੂਮੀ ਇੱਕ ਵਾਰੀ ਦੇਖ ਸਕਣ। ਇਹ ਤੇ ਜਿੰਨੇ ਵੀ ਯਾਤਰੀ ਹੁੰਦੇ ਆ ਉਹ ਹਰ ਕੋਈ ਨੂੰ ਬੇਨਤੀ ਕਰਦੇ ਵੀ ਭਾਈ ਸਾਡੀ ਉੱਥੋਂ ਮਿੱਟੀ ਲੈ ਕੇ ਆਓ। ਤੇ ਇਹ ਇੱਕ ਬੇਨਤੀ ਆ ਵੀ ਉਹ ਪਾਸਪੋਰਟ ਤੇ ਬਣਾ ਨਹੀਂ ਸਕਦੇ ਤੇ ਸਾਡਾ ਰਸਤਾ ਵੀ ਕੋਈ ਜ਼ਿਆਦਾ ਨਹੀਂ ਆ। ਤੇ ਦੋਨੋਂ ਇੱਧਰ ਦੇ ਵੀ ਜੋ ਵਿਚਾਰੇ ਬਜ਼ੁਰਗ ਆ, ਉਧਰ ਦੇ ਬਜ਼ੁਰਗ ਆ, ਉਹਨਾਂ ਨੂੰ ਕਿਸੇ ਰੋਕ ਟੋਕ ਤੋਂ ਬਿਨਾਂ ਉਹਨਾਂ ਨੂੰ ਅਲਾਉ ਕਰਨਾ ਚਾਹੀਦਾ ਵੀ ਜੋ ਆਪਣੇ ਸਥਾਨ ਦੇਖ ਸਕਣ। ਪੱਤਰਕਾਰ ਜਿਹੜੇ ਇਹ ਵੀ ਸਾਡੀ ਆਵਾਜ਼ ਜਿਹੜੀ ਪਹੁੰਚਾਉਣ ਦੇ ਆ ਵੀ ਪਤਾ ਲੱਗੇ ਵਰਲਡ ਦੇ ਵਿੱਚ ਵੀ ਸਾਡੀ ਸਾਂਝ ਕੀ ਆ। ਇਹ ਤੋਂ ਪਤਾ ਲੱਗਦਾ ਵੀ ਸਾਡੀ ਜਿੰਨਾ ਵੀ ਪਿਆਰ ਦੇ ਰਹੇ ਆਪਣੇ ਮੁਸਲਮਾਨ ਭਾਈ ਵੀਰ ਆਪਣੇ ਪੰਜਾਬ ਦੇ ਜੋ ਵੀ ਆ। ਵੇਲਿਓ, ਮੈਂ ਤੁਹਾਡਾ ਪ੍ਰਵਣਚਾਰਕ ਮੀਆਂ ਆਸਫ ਅਲੀ ਤੇ ਮੇਰੇ ਨਾਲ ਇਸ ਟਾਈਮ ਚੜ੍ਹਦੇ ਪੰਜਾਬ ਤੋਂ ਆਏ ਹੋਏ ਕੁਝ ਸਰਦਾਰ ਮੌਜੂਦ ਆ, ਉਹਨਾਂ ਤੋਂ ਜਾਣਦੇ ਆ। ਕਿੱਥੋਂ ਆਏ ਹੋ ਜੀ ਤੁਸੀਂ? ਕੀ ਨਾਮ? ਮੇਰਾ ਨਾਮ ਜੀ ਹਰਵਿੰਦਰ ਸਿੰਘ। ਅਸੀਂ ਆਏ ਆ ਚੜ੍ਹਦੇ ਪੰਜਾਬ ਗੁਰਦਾਸਪੁਰ ਜ਼ਿਲ੍ਹਾ। ਵਾਹ, ਗੁਰਦਾਸਪੁਰ। ਤੁਹਾਡਾ ਕੀ ਨਾਮ ਜੀ? ਗੁਰਦੀਪ ਸਿੰਘ ਜੀ। ਤੁਸੀਂ ਕਿੱਥੋਂ ਆਏ ਹੋ? ਮੈਂ ਵੀ ਪਿੰਡ ਕਨਮਣ ਤੋਂ ਆਇਆ, ਜ਼ਿਲ੍ਹਾ ਗੁਰਦਾਸਪੁਰ ਆ। ਤੇ ਤੁਹਾਡਾ ਕੀ ਨਾਮ ਜੀ? ਜੋਗਿੰਦਰ ਸਿੰਘ। ਤੁਸੀਂ ਕਿੱਥੋਂ? ਹਰਜੋਏ ਤੋਂ। ਉਹ ਕਿਹੜਾ ਜ਼ਿਲ੍ਹੇ 'ਚ? ਗੁਰਦਾਸਪੁਰ ਜੀ। ਵਾਹ ਜੀ। ਅੱਛਾ, ਇਹ ਤਿੰਨੇ ਹੀ ਗੁਰਦਾਸਪੁਰ ਤੋਂ ਆ। ਤੇ ਗੁਰਦਾਸਪੁਰ ਉਹੀ ਡਿਸਟ੍ਰਿਕਟ ਆ ਜਿਹੜਾ ਪਹਿਲੋਂ ਵੰਡ ਦੇ ਟਾਈਮ ਉਹ ਪਾਕਿਸਤਾਨ ਸ਼ਾਮਲ ਹੋ ਗਿਆ ਸੀ, ਡੀਸੀ ਇਧਰੋਂ ਦਾ ਲਾਤਾ ਗਿਆ ਸੀ ਤੇ ਫਿਰ ਬਾਅਦ ਚੋਂ ਉਹ ਜਵਾਹਰ ਲਾਲ ਨਹਿਰੂ ਨੇ ਰੈੱਡ ਕਲਿਫ ਦੇ ਨਾਲ ਗੱਲਬਾਤ ਕਰਕੇ ਮਾਊਂਟ ਬੈਟਨ ਦੇ ਨਾਲ ਤੇ ਉਹਨੂੰ ਉਧਰ ਸ਼ਾਮਲ ਕਰਾ ਲਿਆ ਸੀ। ਤੇ ਬੜਾ ਗੁਰਦਾਸਪੁਰ ਬੜਾ ਮਸ਼ਹੂਰ ਇਲਾਕਾ ਜੀ। ਤੇ ਤੁਸੀਂ ਗੁਰਦਾਸਪੁਰ ਕਿਹੜੇ ਥਾਂ ਤੋਂ? ਅਸੀਂ ਜੀ ਗੁਰਦਾਸਪੁਰ ਕੱਲੂ ਘਾਰਾ ਸਾਹਿਬ ਕਨਮਣ ਸੰਭ, ਅੱਛਾ, ਜਿੱਥੇ 11,000 ਸਿੰਘ ਨੇ ਸ਼ਹੀਦੀਆਂ ਪਾਈਆਂ। ਤੇ ਤੁਸੀਂ ਇੱਥੇ ਆਏ ਹੋ, ਕਿਹਦਾ ਲੱਗ ਰਿਹਾ? ਭਾਜੀ ਗੱਲ ਤੇ ਉਹੀ ਹੁੰਦੀ ਬਾਰ-ਬਾਰ ਸਾਰੇ ਚੈਨਲ ਤੇ ਇਹੋ ਆਖਿਆ ਹੋਊਗਾ ਵੀ ਅਸੀਂ ਇਹ ਸਤਿਕਾਰ ਜਿਹੜਾ ਭੁੱਲ ਨਹੀਂ ਸਕਦੇ ਜਿੰਨਾ ਦਿੱਤਾ। ਇੰਨਾ ਕੋਈ ਦੇ ਵੀ ਨਹੀਂ ਸਕਦਾ ਜਿੰਨਾ ਸਤਿਕਾਰ ਬਾਘਾ ਬਾਰਡਰ ਤੋਂ ਲੈ ਕੇ ਇੱਥੋਂ ਤੱਕ ਜੋ ਵੀ ਸਾਡਾ ਐਂਡ ਦਾ ਸਫ਼ਰ ਆ। ਗੁਰਦੁਆਰਿਆਂ ਦਾ ਵੀ ਪ੍ਰਬੰਧਕ ਬਹੁਤ ਵਧੀਆ ਵਾ, ਲੰਗਰ ਦੀ ਕੋਈ ਕਮੀ ਨਹੀਂ, ਜਲ ਪਾਣੀ ਦੀ ਕੋਈ ਕਮੀ ਨਹੀਂ। ਬੱਸਾਂ ਦਾ ਵੀ ਜੋ ਸਫ਼ਰ ਆ ਉਹ ਵੀ ਬੜਾ, ਉਹਦੀ ਜੋ ਅਸੀਂ ਉਮੀਦ ਰੱਖੀ ਹੈ ਇਹ ਤੋਂ ਵੀ ਜ਼ਿਆਦਾ, ਵੀ ਇਹ ਤੋਂ ਜ਼ਿਆਦਾ ਅਸੀਂ ਕੋਈ ਸੋਚ ਹੀ ਨਹੀਂ ਸਕਦੇ। ਤੇ ਬਾਕੀ ਰਹੀ ਗੱਲ, ਚਲੋ ਸਭ ਤੋਂ ਧੰਨਵਾਦ ਆ ਪਾਕਿਸਤਾਨ ਗੌਰਮੈਂਟ ਦਾ, ਪੰਜਾਬ ਦੀ ਮੁੱਖ ਮੰਤਰੀ ਦਾ। ਕੱਲ ਆਇਆ ਜੀ ਆਇਆਂ ਨੂੰ ਆਖਿਆ। ਅੱਛਾ। ਤੇ ਹੋਰ ਵੀ ਜਿੰਨੇ ਮਿਨਿਸਟਰ ਤੁਹਾਨੂੰ ਪਤਾ ਨਾਲ ਹੀ ਆ। ਮੇਰੇ ਵੀਰ ਤੁਸੀਂ ਪੱਤਰਕਾਰ ਹੋ ਜਿਹੜੇ, ਇਹ ਵੀ ਸਾਡੀ ਆਵਾਜ਼ ਜਿਹੜੀ ਪਹੁੰਚਾਉਣ ਦੇ ਆ ਵੀ ਪਤਾ ਲੱਗੇ ਵਰਲਡ ਦੇ ਵਿੱਚ ਵੀ ਸਾਡੀ ਸਾਂਝ ਕੀ ਆ। ਇਹ ਤੋਂ ਪਤਾ ਲੱਗਦਾ ਵੀ ਸਾਡੀ ਜਿੰਨਾ ਵੀ ਪਿਆਰ ਦੇ ਰਹੇ ਆਪਣੇ ਮੁਸਲਮਾਨ ਭਾਈ ਵੀਰ ਆਪਣੇ ਪੰਜਾਬ ਦੇ ਜੋ ਵੀ ਆ, ਇਹ ਤੋਂ ਵੱਡਾ ਸਤਿਕਾਰ ਹੋ ਹੀ ਨਹੀਂ ਸਕਦਾ। ਤੁਸੀਂ ਗੱਲ ਕਰ ਰਹੇ ਸੀਗੇ ਦੁੱਖ ਸਿਰਫ ਪੰਜਾਬ ਨੂੰ ਹੀ ਆ, ਵੰਡ ਸਿਰਫ ਪੰਜਾਬ ਦੀ ਹੋਈ। ਹਾਂਜੀ, ਗੱਲ ਇਹ ਆ ਵੀ ਦੇਖੋ ਵੰਡ ਤੇ ਹੋਈ 47 ਦੀ ਜਿਹੜੀ ਹੋਈ ਆ, ਤੇ ਸਿਰਫ ਦੁੱਖ ਜਿਹੜਾ ਪੰਜਾਬ ਦਾ ਇਸੇ ਕਰਕੇ ਆ ਵੀ ਪੰਜਾਬ 66% ਪੰਜਾਬ ਇੱਧਰ ਲੈ ਗਿਆ, 44 ਉੱਧਰ ਚਲ ਗਿਆ। ਜੋ ਬਜ਼ੁਰਗ ਅੱਧੇ ਇੱਧਰ ਰੋ ਰਹੇ ਅੱਧੇ ਉੱਧਰ ਰੋ ਰਹੇ ਉਹ ਤੇ ਵਿਚਾਰੇ ਰੋ ਰੋ ਕੇ ਉਹਨਾਂ ਦੀ ਅੱਖਾਂ ਨਹੀਂ ਹੋ ਗਈਆਂ। ਪਰ ਇੱਕ ਮੇਰੀ ਬੇਨਤੀ ਆ, ਚਲੋ ਜਿੰਨੀ ਕੁ ਮੇਰੀ ਸੋਚ ਆ, ਮੈਂ ਤਾਂ ਕੁਝ ਕਰ ਨਹੀਂ ਸਕਦਾ, ਨਾ ਇਮਾਮ ਕਰ ਸਕਦੀ ਆ। ਮੈਂ ਇਹ ਕਹਿਣਾ ਵਾ ਦੋਨਾਂ ਸਰਕਾਰਾਂ ਨੂੰ ਵੀ ਜੋ ਬਜ਼ੁਰਗ ਹੋ ਗਏ ਆ 80 ਸਾਲ ਦੇ, ਉਹ ਤੇ ਵਿਚਾਰੇ ਕੁਝ ਕਰ ਨਹੀਂ ਸਕਦੇ। ਉਹ ਇੰਨਾ ਅਲਾਉ ਕਰਨ ਦੋਨੇ ਪਾਸਿਆਂ ਨੂੰ ਵੀ ਉਹ ਆਪਣੇ ਜਿਹੜੇ ਘਰ ਆ ਜਿੱਥੇ ਪਦੈਸ ਆ ਉਹਨਾਂ ਦੀ ਜਨਮ ਭੂਮੀ ਇੱਕ ਵਾਰੀ ਦੇਖ ਸਕਣ। ਨਹੀਂ ਤੇ ਜਿੰਨੇ ਵੀ ਯਾਤਰੀ ਹੁੰਦੇ ਆ ਉਹ ਹਰ ਕੋਈ ਨੂੰ ਬੇਨਤੀ ਕਰਦੇ ਵੀ ਭਾਈ ਸਾਡੀ ਉੱਥੋਂ ਮਿੱਟੀ ਲੈ ਕੇ ਆਓ। ਤੇ ਇਹ ਇੱਕ ਬੇਨਤੀ ਆ ਵੀ ਉਹ ਪਾਸਪੋਰਟ ਤੇ ਬਣਾ ਨਹੀਂ ਸਕਦੇ ਤੇ ਸਾਡਾ ਰਸਤਾ ਵੀ ਕੋਈ ਜ਼ਿਆਦਾ ਨਹੀਂ ਆ। ਤੇ ਦੋਨੋਂ ਇੱਧਰ ਦੇ ਵੀ ਜੋ ਵਿਚਾਰੇ ਬਜ਼ੁਰਗ ਆ, ਉਧਰ ਦੇ ਬਜ਼ੁਰਗ ਆ, ਉਹਨਾਂ ਨੂੰ ਕਿਸੇ ਰੋਕ ਟੋਕ ਤੋਂ ਬਿਨਾਂ ਉਹਨਾਂ ਨੂੰ ਅਲਾਉ ਕਰਨਾ ਚਾਹੀਦਾ ਵੀ ਜੋ ਆਪਣੇ ਸਥਾਨ ਦੇਖ ਸਕਣ। ਮੀਆਂ ਸਾਹਿਬ, ਇਹ ਦੱਸੋ ਜੀ ਜਿਹੜੀ ਬਜ਼ੁਰਗਾਂ ਨੇ ਤਜਵੀਜ਼ ਦਿੱਤੀ ਹੈ ਇਹਦੇ ਉੱਤੇ ਤੁਹਾਡਾ ਕੀ ਖਿਆਲ ਹੈ? ਸਰਦਾਰ ਉਹਨਾਂ ਨੇ ਕਿਹਾ ਵੀ ਜਿਹੜੇ 80 ਸਾਲ ਦੇ ਬਜ਼ੁਰਗ ਆ ਉਹ ਕਰ ਕੁਝ ਨਹੀਂ ਸਕਦੇ ਤੇ ਉਹਨਾਂ ਨੂੰ ਇੱਧਰ ਆਉਣ ਦੇ ਜਿਹੜੇ ਆ ਉਹ ਵੀਜ਼ੇ ਦੇਣੇ। ਕੋਈ ਵੀ ਕੁਝ ਨਹੀਂ ਕਰ ਸਕਦਾ। ਜਦੋਂ ਤੁਸੀਂ ਵੀਜ਼ਾ ਲੈ ਕੇ ਆਉਂਦੇ ਹੋ, ਮੈਂ ਜੇ ਅਗਰ 50 ਦਾ ਮੈਂ ਕੀ ਕਰ ਲਾਂਗਾ, 40 ਵਾਲਾ ਕੀ ਕਰ ਲਏਗਾ? ਕਿਸੇ ਦੂਸਰੇ ਮੁਲਕ ਜਾ ਕੇ ਇਕੱਲਾ ਬੰਦਾ ਕੋਈ ਵੀ ਕੁਝ ਨਹੀਂ ਕਰ ਸਕਦਾ। ਸਾਨੂੰ ਆਪਣੇ ਤਲਕਾਤ ਜਿਹੜੇ ਬਿਹਤਰ ਕਰਨ ਦੀ ਜ਼ਰੂਰਤ ਆ। ਕੁਝ ਕਰਨ ਵਾਲੀ ਕੋਈ ਗੱਲ ਨਹੀਂ, ਨਾ 80 ਸਾਲ ਵਾਲਾ ਕੁਝ ਕਰ ਸਕਦਾ, ਨਾ 60 ਵਾਲਾ ਕਰ ਸਕਦਾ। ਆ 28 ਲੱਖ ਦਾ 2800 ਲੋਕਾਂ ਦਾ ਜੱਥਾ ਆਇਆ, ਇਹਨਾਂ ਵਿਚਾਰਿਆਂ ਨੇ ਸਾਰਿਆਂ ਨੇ ਕੀ ਕਰ ਦਿੱਤਾ? ਅਸੀਂ ਚੜ੍ਹਦੇ ਪੰਜਾਬ ਵਾਲੇ, ਲਹਿੰਦੇ ਪੰਜਾਬ ਵਾਲੇ, ਅਸੀਂ ਤਾਂ ਪਿਆਰ ਦੇ ਭੁੱਖੇ ਆ। ਅਸੀਂ ਇਹਨਾਂ ਨੂੰ ਮਿਲਦੇ ਆ ਕਿ ਸਾਡੇ ਪੰਜਾਬ ਦੀ ਭਰਾ ਨੇ, ਸਾਡੇ ਉਧਰ ਰਹਿੰਦੇ ਨੇ, ਇਹ ਸਾਡੇ ਤੋਂ ਵਿਛੜ ਗਏ ਸੀ, ਅਸੀਂ ਇਹਨਾਂ ਤੋਂ ਵਿਛੜ ਗਏ। ਇਹਨਾਂ ਨੂੰ ਕੋਈ ਦੋਨਾਂ ਸਰਕਾਰਾਂ ਅੱਗੇ ਰਿਕੁਐਸਟ ਹੀ ਅਸੀਂ ਕਰ ਸਕਦੇ ਹਾਂ ਯਾਰ ਜਿਹੜੀ ਵੀਜ਼ਾ ਪਾਲਿਸੀ ਉਹਨੂੰ ਨਰਮ ਕਰੋ। ਬਸ ਵੀਜ਼ਾ ਪਾਲਿਸੀ ਕੋਈ ਇੰਜੀ ਦੀ ਬਣਾਓ ਤੁਸੀਂ ਵੀ ਅਸੀਂ ਜਾ ਕੇ ਅੱਜ ਅਪਲਾਈ ਕਰੀਏ, ਕੋਈ 15-20 ਦਿਨਾਂ ਬਾਅਦ, ਮਹੀਨੇ ਬਾਅਦ ਤੁਹਾਨੂੰ ਸਾਨੂੰ ਕਹਿ ਦੇਣ ਵੀ ਤੁਹਾਡਾ ਵੀਜ਼ਾ ਆ ਗਿਆ, ਜਾਓ। ਕੋਈ ਜਿਹੜੀਆਂ ਤੁਹਾਡੀਆਂ ਹੈ ਨੇ ਸਿਕਿਉਰਿਟੀ ਦੇ ਤੁਹਾਡੇ ਇਸ਼ੂ ਆ, ਉਹਨਾਂ ਦਾ ਕੋਈ ਹੱਲ ਕੱਢ ਲਓ। ਵੀ ਜਿਵੇਂ ਅਸੀਂ ਉਧਰ ਜੇ ਕੋਈ ਚਲਾ ਜਾਵੇ ਤੇ ਥਾਣੇ ਤੁਸੀਂ ਨਾਮ ਲਿਖਾਉਂਦੇ ਹੋ, ਕਿਸੇ ਦੀ ਗਰੰਟੀ ਲੈ ਲਓ
ਇਸ ਤਰ੍ਹਾਂ ਦਾ ਕੋਈ ਐਸਾ ਕੋਈ ਹੱਲ ਕੱਢੋ ਕਿ ਯਾਰ ਅਸੀਂ ਆਪਣੇ ਜਿਵੇਂ ਅਸੀਂ ਉਧਰ ਆਪਣਾ ਪਿਛੋਕੜ ਜਾ ਕੇ ਵੇਖ ਆਈਏ ਤੇ ਇਹ ਜਿਹੜੇ ਆ ਇਹ ਆਪਣਾ ਪਿਛੋਕੜ ਆ ਕੇ ਵੇਖ ਲੈਣ। ਬਾਕੀ ਜਿਹੜੀ ਇਹਨਾਂ ਨੇ ਗੱਲ ਕੀਤੀ ਕਿ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੀ ਉਮਰ ਹੁਣ 78 ਸਾਲ ਹੋ ਗਏ ਵੰਡ ਹੋਈ ਨੂੰ, ਜਿਨ੍ਹਾਂ ਦੀ ਉਮਰ ਹੁਣ 85 ਸਾਲ ਆ, ਉਹਨਾਂ ਨੂੰ ਕੋਈ ਯਾਦ ਆ, ਜਿਹੜੇ ਇਸ ਤੋਂ ਛੋਟੇ ਵਾਲੇ 78 ਵਾਲੇ ਨੂੰ ਤਾਂ ਪਤਾ ਹੀ ਨਹੀਂ, ਉਹ ਤਾਂ ਜੰਮਿਆ ਹੀ ਯਾਦ ਉਧਰ ਆ ਜਾਂ ਇੱਧਰ ਆ। ਤੇ ਬਾਕੀ ਅੱਗੋਂ ਜਿਹੜੀ ਨਵੀਂ ਨਸਲ ਆ ਉਹਨਾਂ ਦੇ ਵਿੱਚ ਕਰੇਜ਼ ਬਹੁਤ ਜ਼ਿਆਦਾ, ਉਹ ਵੇਖਣਾ ਚਾਹੁੰਦੇ ਆ। ਜਿਵੇਂ ਹੁਣ ਮੈਨੂੰ ਕਿਸੇ ਨੇ ਕਿਹਾ ਵੀ ਤੇਰਾ ਉਧਰਲੇ ਪੰਜਾਬ ਨਾਲ ਬੜਾ ਤਲਕ ਆ, ਵੀ ਤੂੰ ਇੰਡੀਆ ਵਾਲੇ ਪੰਜਾਬ ਨੂੰ ਬੜਾ, ਮੈਂ ਕਿਹਾ ਵੀ ਸਾਡੇ ਬਾਬੇ ਉੱਥੇ ਦੱਬੇ ਆ, ਅਸਲ ਗੱਲ ਹੈ ਵੀ ਸਾਡੇ ਬਾਬੇ ਉੱਥੇ ਦੱਬੇ ਆ, ਸਾਨੂੰ ਕਿਵੇਂ ਨਾ ਹੋਵੇ। ਇਹ ਛੋਟੀਆਂ ਛੋਟੀਆਂ ਗੱਲਾਂ, ਜਿਵੇਂ ਇਹ ਸਾਨੂੰ ਅਗਰ ਉਧਰਲੇ ਪੰਜਾਬ ਨਾਲ ਪਿਆਰ ਆ ਤੇ ਉਧਰਲੇ ਪੰਜਾਬ ਨੂੰ ਇੱਧਰ ਦੇ ਨਾਲ ਵੀ ਪਿਆਰ। ਉਹਨਾਂ ਦੇ ਬਾਬੇ ਵੀ ਇੱਧਰ ਨਹੀਂ, ਉਹਨਾਂ ਦੀਆਂ ਜ਼ਮੀਨਾਂ ਇੱਧਰ ਰਹੀਆਂ, ਠੀਕ ਆ। 75 ਸਾਲ ਕੋਈ ਜ਼ਿਆਦਾ ਅਰਸਾ ਨਹੀਂ, ਜਿਹੜੇ ਛੱਡ ਕੇ ਗਏ ਉਹਲੇ ਬਹੁਤ ਸਾਰੇ ਲੋਕ ਹਲੇ ਵੀ ਜ਼ਿੰਦਾ ਨੇ, ਆ ਬਾਬੇ ਖੜੇ ਆ ਜਾਂ ਕਿਸੇ ਦੀ ਔਲਾਦ ਜ਼ਿੰਦਾ। ਬਾਕੀ ਜਿਹੜੀ ਉਸ ਤੋਂ ਅੱਗੇ ਜਦੋਂ ਦਾ ਸੋਸ਼ਲ ਮੀਡੀਆ ਆਇਆ, ਬਹੁਤ ਪਹਿਲਾਂ ਤਾਂ ਬਹੁਤ ਕੁਝ ਸਾਡੇ ਕੋਲ ਲੁਕੋਈ ਛਪਾਈ ਰੱਖਿਆ, ਅੱਜ ਉਹਨਾਂ ਸੋਸ਼ਲ ਮੀਡੀਆ ਆਇਆ ਬਹੁਤ ਕੁਝ ਖੁੱਲਿਆ, ਨਵੀਆਂ ਗੱਲਾਂ ਖੁੱਲੀਆਂ ਵੀ ਸਾਡੀ ਕੀ ਸਾਂਝ ਸੀ, ਸਾਨੂੰ ਕਿਵੇਂ ਲੜਾਇਆ ਗਿਆ, ਸਾਨੂੰ ਕਿਵੇਂ ਇੱਕ ਦੂਜੇ ਤੋਂ ਦੂਰ ਕੀਤਾ ਗਿਆ, ਸਾਡਾ ਇਤਿਹਾਸ ਕੀ ਹੈ, ਪੰਜਾਬ ਨੇ ਕੀ ਕੀਤਾ, ਪੰਜਾਬੀਆਂ ਨੇ ਕਿਹੜੀਆਂ ਪ੍ਰਾਪਤੀਆਂ ਕੀਤੀਆਂ, ਸਾਡਾ ਰਾਜ ਕਿੰਨੀ ਦੇਰ ਰਿਹਾ, ਪੰਜਾਬ ਕਿੱਥੋਂ ਸ਼ੁਰੂ ਹੁੰਦਾ ਸੀ, ਕਾਬਲ ਤੋਂ ਲੈ ਕੇ ਦਿੱਲੀ ਤੱਕ ਜਾਂਦਾ ਸੀ, ਔਰ ਬਹਾਵਲਪੁਰ ਤੋਂ ਸ਼ੁਰੂ ਹੁੰਦਾ ਸੀ, ਕਸ਼ਮੀਰ ਤੋਂ ਕਸ਼ਮੋਰ ਤੱਕ ਜਾਂਦਾ ਸੀ, ਉਹ ਸਾਡੇ ਕੋਲ ਸਾਨੂੰ ਕਿਵੇਂ ਅਲੱਗਾ ਕਰਦਾ। ਇਹ ਬਹੁਤ ਸਾਰਾ ਕੰਮ ਜਦੋਂ ਸੋਸ਼ਲ ਮੀਡੀਆ ਆਇਆ ਤੇ ਹੋਇਆ। ਬਾਕੀ ਸਰਕਾਰਾਂ ਦੇ ਅੱਗੇ ਆਖਰੀ ਗੱਲ ਇਹੀ ਹੈ ਵੀ ਵੀਜ਼ੇ ਦੇ ਉੱਤੇ ਥੋੜਾ ਜਿਹਾ ਗੌਰ ਕਰਨ। ਦੋਨੇ ਸਰਕਾਰਾਂ ਜਿਹੜਾ ਪਿੱਛੇ ਜੇ 2025 ਮਈ ਦੇ ਵਿੱਚ ਬਣਿਆ, ਉਹ ਵੀ ਹੁਣ ਅਸੀਂ ਲੜ ਕੇ ਵੀ ਦੇਖ ਲਿਆ ਵੀ ਅਸੀਂ ਹੁਣ ਇੱਕ ਦੂਜੇ ਨੂੰ ਲੜਾਈ 'ਚ ਨਹੀਂ ਹਰਾ ਸਕਦੇ। ਹੁਣ ਮਾਮਲਾ ਹੋਰ ਪਾਸੇ ਚਲਾ ਗਿਆ। ਜਿਵੇਂ ਤੁਸੀਂ ਕਹਿੰਦੇ ਸੀ ਪਹਿਲੇ ਵੀ ਅਸੀਂ ਸ਼ਾਇਦ ਬਹੁਤ ਤਗੜੇ ਆ, ਹੁਣ ਲੜਾਈ ਵਾਲੇ ਕੰਮ ਦੇ ਤੁਸੀਂ ਲੜ ਕੇ ਨਹੀਂ ਕਿਸੇ ਕੋਲੋਂ ਵੀ ਕੋਈ ਜਿੱਤ ਸਕਦਾ। ਤੇ ਅੱਜ ਦੁਨੀਆ ਦੀਆਂ ਵੱਡੀਆਂ ਤਾਕਤਾਂ ਜਿਹੜੀਆਂ ਅਮਰੀਕਾ ਜਿਹਨੂੰ ਸੁਪਰ ਪਾਵਰ ਕਹਿੰਦੇ, ਉਹ ਸਾਨੂੰ ਕਹਿੰਦਾ ਵੀ ਸਾਡੀ ਸੁਲ੍ਹਾ ਕਰਾ ਦਿਓ, ਉਹਨੇ ਵੀ ਲੜ ਕੇ ਵੇਖ ਲਿਆ। ਉਹਦੇ ਵਾਸਤੇ ਅਸੀਂ ਪੂਰੀ ਦੁਨੀਆ ਦੇ ਵਿੱਚ ਸਾਡੀ ਅਫਵਾਜੇ ਪਾਕਿਸਤਾਨ, ਆਰਮੀ ਚੀਫ ਸਾਹਿਬ, ਵਜ਼ੀਰ ਆਜ਼ਮ ਪਾਕਿਸਤਾਨ, ਦੁਨੀਆ ਦੇ ਵਿੱਚ ਅੱਜ ਇਹ ਗੱਲ ਸੁਣ ਕੇ ਹੀ ਯਕੀਨ ਨਹੀਂ ਹੁੰਦਾ ਵੀ ਅਮਰੀਕਾ ਸਾਨੂੰ ਕਹਿੰਦਾ ਮੇਰੀ ਕਿਸੇ ਤਰੀਕੇ ਸੁਲ੍ਹਾ ਕਰਾ, ਔਰ ਅਸੀਂ ਉਹਨਾਂ ਦੀ ਸੁਲ੍ਹਾ ਕਰਾਉਣ 'ਚ ਲੱਗੇ ਹਾਂ। ਅਮਰੀਕੀ ਵਫਦ ਇੱਕ ਵਾਰੀ ਪਾਕਿਸਤਾਨ ਹੋ ਕੇ ਚਲਾ ਗਿਆ, ਹੁਣ ਦੁਬਾਰਾ ਫਿਰ ਅਗਲੇ 2-4 ਦਿਨਾਂ ਦੇ ਵਿੱਚ ਇਸਲਾਮਾਬਾਦ ਆ ਰਿਹਾ। ਅੱਜ ਦੀ ਖਬਰ ਮੈਂ ਵੇਖ ਰਿਹਾ ਸੀ ਸ਼ਾਇਦ ਟਰੰਪ ਆਪ ਵੀ ਆਵੇ, ਕਿ ਉਹ ਕਹਿੰਦਾ ਵੀ ਸਾਡੀ ਜੇ ਅਮਰੀਕਾ ਨਹੀਂ ਲੜ ਸਕਦਾ ਕਿਸੇ ਨਾਲ ਤੇ ਅਸੀਂ ਕਿਵੇਂ ਲੜ ਸਕਦੇ। ਅਮਰੀਕਾ ਲੜ ਕੇ ਅਮਰੀਕਾ ਨੂੰ ਵੀ ਭੁੱਲ ਸੀ ਵੀ ਸ਼ਾਇਦ ਮੈਂ ਕਿ 2-4 ਦਿਨਾਂ 'ਚ ਕਰ ਲਾਂਗਾ, ਲੇਕਿਨ ਕਿਸੇ ਨੂੰ ਵੀ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ। ਯੁੱਗ ਬਦਲ ਗਿਆ। ਤੁਸੀਂ ਹੁਣ ਪਿਆਰ ਮੁਹੱਬਤ ਵਾਲੇ ਪਾਸੇ, ਬਿਜ਼ਨਸ ਵਾਲੇ ਪਾਸੇ ਆਓ। ਜੇ ਤੁਸੀਂ ਇਹ ਕਹੋ ਨਾ ਮੈਂ ਕਿਸੇ ਨੂੰ ਲੜ ਕੇ ਜਿੱਤ ਲਾਂਗਾ, ਉਹ ਟਾਈਮ ਲੰਘ ਗਿਆ। ਹੁਣ ਉਹ ਭਾਵੇਂ ਉਧਰਲਾ ਪਾਸਾ ਹੋਵੇ ਤੇ ਭਾਵੇਂ ਇੱਧਰਲਾ ਹੋਵੇ, ਮੈਂ ਤਾਂ ਐਵੇਂ ਦੋਨਾਂ ਪਾਸਿਆਂ ਨੂੰ ਕਹਾਂਗਾ ਤੁਸੀਂ ਟੇਬਲ ਤੇ ਆਓ, ਆਪਣੇ ਮਾਮਲਾਤ ਜਿਹੜੇ ਖਤਮ ਕਰੋ। ਤੁਸੀਂ ਟ੍ਰੇਡ ਨੂੰ, ਬਿਜ਼ਨਸ ਨੂੰ, ਕਾਰੋਬਾਰ ਨੂੰ ਵਧਾਓ, ਪਿਆਰ ਮੁਹੱਬਤ ਵਾਲੇ ਪਾਸੇ ਲੈ ਕੇ ਜਾਓ। ਬਿਲਕੁਲ ਜੀ, ਇਹ ਗੱਲ ਸਹੀ ਆ। ਤੇ ਤੁਸੀਂ ਦੱਸੋ ਬਾਬਾ ਜੀ ਕਿ ਤੁਸੀਂ ਸ਼ੁਰੂ ਤੋਂ ਉੱਥੇ ਦੇ ਰਹਿਣ ਵਾਲੇ ਹੋ? ਸਾਰੇ ਕੁਰਬਾਨੀ ਇੱਥੋਂ ਗਏ, ਇੱਥੋਂ ਕਿੱਥੋਂ ਗਏ ਸੀ? ਇੱਥੋਂ ਗਏ ਹੱਲੋਵਾਲ ਦੇ ਲਾਗੇ, ਹੱਲੋਵਾਲੀ, ਇਹ ਲਾਹੌਰ ਦੇ ਨਾਲ ਹੀ। ਨਾਲੇ ਪਤਾ ਕੀ ਚੱਕਰ, ਸ਼ੇਖੂਪੁਰ ਜ਼ਿਲ੍ਹਾ ਸਿਆਲਕੋਟ, ਅੱਛਾ, ਸ਼ੇਖੂਪੁਰਿਓਂ, ਠੀਕ ਹੈ। ਵਸੀਲ ਨਾਨਕ ਦਾ ਸਾਰਾ ਪਿੰਡ ਸਾਡਾ ਪਰਿਵਾਰ ਸੀ। ਕਿੱਡੇ ਕੁ ਸੀ ਉਦੋਂ ਤੁਸੀਂ? 4 ਸਾਲ। ਅੱਛਾ, 4 ਸਾਲ ਦੇ ਸੀ। ਉੱਥੇ ਤੁਸੀਂ ਯਾਦ ਆ ਤੁਹਾਨੂੰ ਕੁਝ? ਐਵੇਂ ਅੱਜ ਆਖੀ ਜਾਈਏ 1944 ਦਾ ਜਨਮ ਹੈ। ਅੱਛਾ, ਹੁਣ ਯਾਦ ਥੋੜਾ ਕੱਖ ਨਹੀਂ ਐਵੇਂ ਆਖੀ। ਤੇ ਜਿਹੜੀ ਬਾਕੀ ਫੈਮਿਲੀ ਸੀ ਤੁਹਾਡੀ, ਉਹ ਖੈਰ ਖੈਰੀਅਤ ਨਾਲ ਚਲੀ ਗਈ ਸੀ? ਹਾਂ, ਉਹ ਠੀਕ ਹੀ ਚਲੇ ਗਏ, ਅੱਛਾ ਆਪਣੀ ਠੀਕ ਹੀ ਚਲੇ ਗਏ। ਅੱਛਾ, ਦਾਦੇ ਆ ਕੇ ਚਲੇ ਗਏ। ਦਾਦੇ ਨਾਨਕੇ ਇਹੋ ਕੁਝ ਹੁੰਦਾ, ਇਹ ਗੈਰ ਨਾ ਦਾਦੇ ਵੀ ਪੜ੍ਹੇ, ਨਾਨੇ ਵੀ ਪੜ੍ਹੇ। ਅੱਛਾ, ਸਹੀ ਚਲੇ ਗਏ ਸੀ। ਸਹੀ ਤੇ ਕਦ ਤੇ ਗਏ ਸੀ, ਕੋਈ ਪਤਾ ਦੱਸਿਆ ਉਹਨਾਂ ਨੇ? ਤੁਰਦੇ ਪੈਦਲ? ਅੱਛਾ, ਪੈਦਲ ਚਲੇ ਗਏ। ਹਾਂਜੀ, ਸਮਾਨ ਸਮੂਨ ਤੇ ਜ਼ਾਹਿਰ ਹੈ ਸਾਰਾ ਇੱਥੇ ਛੱਡ ਹਾਂ ਗਏ। ਜੀ, ਨਾ ਅੱਛਾ ਨਾ ਕੋਈ ਡੰਗਰ ਨਾ ਬੱਚਾ, ਸਮਾਨ ਵਾਮ ਮਾਸਾ ਵੀ ਨਹੀਂ। ਅੱਛਾ, ਤੇ ਆਪਣਾ ਪਿੰਡ ਦੇਖਿਆ ਤੁਸੀਂ ਮੁੜ ਕੇ? ਨਹੀਂ, ਅੱਛਾ, ਫੇਰ ਨਹੀਂ। ਤਾਂ ਮੌਕਾ ਨਹੀਂ ਮਿਲਿਆ। ਹੁਣ ਵੀ ਕੱਲ ਉਸ ਲਾਗੇ ਉਹਦੇ 2 ਮੁੰਡੇ ਟੱਕਰੇ, ਸਾਡੇ ਵਰਗੇ ਨੌਜਵਾਨ, ਉਹਨਾਂ ਅੱਗੇ ਬਥੇਰਾ ਤਰਲਾ ਪਾਇਆ ਸੀ ਵੀ ਜੋ ਅਸੀਂ ਫੀਸ 4 ਪੈਰਾਂ ਦੀ 18 ਨਹੀਂ ਲੈਣੀ, ਲੈ ਲਓ। ਨਹੀਂ ਸਾਨੂੰ ਕੋਈ ਨਹੀਂ ਲਿਆ, ਅਸੀਂ ਕੀ ਕਰ ਸਕਦੇ ਹਾਂ। ਕਿਸੇ ਤੋਂ ਇਹ ਵੀ ਜ਼ੋਰ ਲਾਵੋ ਤੇ ਖੁੱਲਾ ਸੱਦਾ ਮਿਲੇ ਫਿਰ ਜਾ ਸਕਦੇ। ਬਿਲਕੁਲ, ਖੁੱਲਾ ਸੱਦਾ ਮਿਲੇਗਾ ਤੇ ਫਿਰ ਹੀ ਜਾ ਸਕੋਗੇ। ਤੇ ਬਹਰਹਾਲ ਜੀ, ਇਕੱਲਾ ਤੁਹਾਡਾ ਹੀ ਨਹੀਂ, ਹੋਰ ਬਹੁਤ ਲੋਕਾਂ ਦਾ ਵੀ ਇਸ਼ੂ ਆ, ਹਰ ਕੋਈ ਜਾਣਾ ਚਾਹੁੰਦਾ, ਪਰ ਮਸਲਾ ਉਹੀ ਆ ਕਿ ਵੀਜ਼ਿਆਂ ਵਾਲਾ ਇਸ਼ੂ। ਵੀਜ਼ੇ ਲੱਗੇ ਹੋਣ ਤੇ ਸਿਟੀ ਟੂ ਸਿਟੀ ਤੇ ਜਾ ਸਕਦੇ ਆ। ਬਹਰਹਾਲ ਜੀ, ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ, ਤੇ ਆਸ ਕਰਦੇ ਹਾਂ ਕਿ ਛੇਤੀ ਤੁਸੀਂ ਆਪਣਾ ਪਿੰਡ ਦੇਖ ਸਕੋਗੇ। ਮਿਹਰਬਾਨੀ।